ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਅੱਜ ਦਾ ਦਿਨ ਸਿੱਖ ਇਤਿਹਾਸ ਵਿੱਚ। ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 4 ਮਾਰਚ ਦਾ ਦਿਨ 1776 ਦਲ ਖਾਲਸਾ ਵੱਲੋਂ ਜ਼ਾਬਤਾ ਖਾਨ ਰੋਹੀਲਾ ਦੀ ਮਦਦ ਵਾਸਤੇ ਦਿੱਲੀ ਵੱਲ ਕੂਚ। 1776 'ਚ ਦਿੱਲੀ ਤੇ ਕਬਜ਼ਾ ਕਰਨ ਵਾਸਤੇ ਸਿੱਖਾਂ ਤੇ ਜ਼ਾਬਤਾ ਖਾਨ ਵਿਚਕਾਰ ਸਮਝੌਤਾ ਹੋ ਗਿਆ। ਦੋਵਾਂ ਦੀ ਸਾਂਝੀ ਫੌਜ ਨੇ ਦਿੱਲੀ ਵੱਲ ਕੂਚ ਕਰ ਦਿੱਤਾ। ਉਧਰ ਨਜ਼ਫ ਖਾਨ ਨੇ ਵੀ ਇਸ ਦਾ ਟਾਕਰਾ ਕਰਨ ਵਾਸਤੇ ਕਾਸਿਮ ਅਲੀ ਖਾਨ ਨੂੰ ਫੌਜ ਦੇ ਕੇ ਤੋੜ ਦਿੱਤਾ, ਪਰ ਉਹ 4 ਮਾਰਚ 1776 ਦੇ ਦਿਨ ਨੂੰ ਹੋਈ ਇਸ ਲੜਾਈ 'ਚ ਮਾਰਿਆ ਗਿਆ। ਭਾਵੇਂ ਸਿੱਖ ਦਿੱਲੀ ਉੱਤੇ ਕਬਜ਼ਾ ਤਾਂ ਨਾ ਕਰ ਸਕੇ, ਪਰ ਉਹਨਾਂ ਨੇ ਅਲੀਗੜ੍ਹ, ਮੇਰਠ, ਸਿਕੰਦਰਾ, ਖੁਰਜਾ ਵਗੈਰਾ ਤੇ ਹਮਲੇ ਕਰਕੇ ਬੜਾ ਖਜ਼ਾਨਾ ਹਾਸਲ ਕੀਤਾ। ਜ਼ਾਬਤਾ ਖਾਨ ਤਾਂ ਸਿੱਖਾਂ ਦੇ ਅਸਰ ਹੇਠ ਇੰਨਾ ਆ ਗਿਆ ਕਿ ਉਸਨੇ ਖੰਡੇ ਦੀ ਪੌਲ ਵੀ ਲੈ ਲਈ ਤੇ ਆਪਣਾ ਨਾਮ ਬਦਲ ਕੇ ਧਰਮ ਸਿੰਘ ਰੱਖ ਲਿਆ। ਇਸ ਬਾਰੇ ਇਹ ਬੋਲ ਅੱਜ ਵੀ ਮਸ਼ਹੂਰ ਨੇ, ਇੱਕ ਗੁਰੂ ਦਾ 2 ਚੇਲਾ, ਅੱਧਾ ਸਿੱਖ ਅੱਧਾ ਰੋਹੀਲਾ। 1988 ਜਸਬੀਰ ਸਿੰਘ ਰੋਡੇ ਦਾ ਭਾਰਤ ਸਰਕਾਰ ਨਾਲ ਅੰਦਰ ਖਾਤੇ ਸੌਦਾ ਹੋਣ ਮਗਰੋਂ ਉਸ ਨੂੰ ਰਿਹਾ ਕਰ ਦਿੱਤਾ ਗਿਆ। 1988 ਦੇ ਸ਼ੁਰੂ 'ਚ ਭਾਰਤ ਸਰਕਾਰ ਨੇ ਆਪਣੇ ਏਲਚੀ ਭਾਈ ਜਸਬੀਰ ਸਿੰਘ ਰੋਡੇ ਵੱਲ ਭੇਜਣੇ ਸ਼ੁਰੂ ਕਰ ਦਿੱਤੇ। ਹੋਰਨਾਂ ਤੋਂ ਇਲਾਵਾ ਸਭ ਤੋਂ ਵੱਡਾ ਏਲਚੀ ਜੈਨੀ ਸਾਧੂ ਸੁਸ਼ੀਲ ਮੁਨੀ ਸੀ। ਉਸਨੇ ਜਸਬੀਰ ਸਿੰਘ ਰੋਡੇ ਨਾਲ ਕਈ ਮੁਲਾਕਾਤਾਂ ਕੀਤੀਆਂ ਤੇ ਅਖੀਰਲੀਆਂ ਮੁਲਾਕਾਤਾਂ 'ਚ ਉਸਨੇ ਜਸਬੀਰ ਸਿੰਘ ਦੇ ਨਾਲ ਬਾਕੀ 4 ਗ੍ਰੰਥੀਆਂ ਨਾਲ ਵੀ ਗੱਲਬਾਤ ਕੀਤੀ। ਜਸਬੀਰ ਸਿੰਘ ਰੋਡੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਭਤੀਜੇ ਸਨ ਤੇ ਖਾੜਕੂਆਂ ਨੇ ਉਹਨਾਂ ਨੂੰ ਜੇਲ੍ਹ ਵਿੱਚ ਬੈਠਿਆਂ ਨੂੰ 26 ਜਨਵਰੀ 1986 ਦੇ ਦਿਨ ਅਕਾਲ ਤਖ਼ਤ ਸਾਹਿਬ ਦਾ ਮੁੱਖ ਸੇਵਾਦਾਰ ਬਣਾ ਦਿੱਤਾ ਸੀ। ਪਰ ਬਹੁਤੇ ਸਿੱਖਾਂ ਦਾ ਮੰਨਣਾ ਸੀ ਕਿ ਉਹਨਾਂ ਨੂੰ ਅਕਾਲ ਤਖ਼ਤ ਸਾਹਿਬ ਬਾਰੇ ਤਾਂ ਕੀ, ਸਿੱਖ ਫਲਸਫੇ ਦੇ ਮੁੱਢਲੇ ਸਿਧਾਂਤਾਂ ਬਾਰੇ ਵੀ ਸ਼ਾਇਦ ਬਹੁਤਾ ਪਤਾ ਨਹੀਂ ਸੀ। ਪਰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਭਤੀਜਾ ਹੋਣ ਕਰਕੇ ਉਹਨਾਂ ਨੂੰ ਜੇਲ੍ਹ 'ਚੋਂ ਰਿਹਾ ਕਰਾਉਣ ਵਾਸਤੇ ਉਹਨਾਂ ਨੂੰ ਇਹ ਅਹੁਦਾ ਦਿੱਤਾ ਗਿਆ ਸੀ। ਮਗਰੋਂ ਭਾਈ ਰਣਜੀਤ ਸਿੰਘ ਨੂੰ ਵੀ ਅਕਾਲੀਆਂ ਨੇ ਇੱਕ ਸੋਚ ਹੇਠ ਲਿਆਂਦਾ ਸੀ। ਰਾਜੀਵ ਗਾਂਧੀ ਚਾਹੁੰਦਾ ਸੀ ਕਿ ਖਾੜਕੂ ਵਿੱਚ ਫੁੱਟ ਪਾ ਕੇ ਤਹਿਰੀਕ ਨੂੰ ਜੇ ਖਤਮ ਨਹੀਂ ਕੀਤਾ ਜਾ ਸਕਦਾ ਤਾਂ ਘੱਟੋ-ਘੱਟ ਕਮਜ਼ੋਰ ਤਾਂ ਕੀਤਾ ਜਾਵੇ। ਇਸ ਦੇ ਨਾਲ ਹੀ ਸੁਸ਼ੀਲ ਮੁਨੀ ਨੇ ਗ੍ਰਿਫਤਾਰ ਦੂਜੇ 4 ਗ੍ਰੰਥੀਆਂ ਨਾਲ ਵੀ ਗੱਲਬਾਤ ਕੀਤੀ। ਇਸ ਦੀ ਪੂਰੀ ਤਫਸੀਲ ਲਈ ਡੀ.ਪੀ. ਧਰ ਦੀ ਕਿਤਾਬ ਬਿਟਰ ਟਰੁਥ, ਪੰਜਾਬੀ ਤਰਜਮਾ ਕੌੜਾ ਸੱਚ, ਪੜ੍ਹੀ ਜਾ ਸਕਦੀ ਹੈ। ਜਦੋਂ ਜਸਬੀਰ ਸਿੰਘ ਰੋਡੇ ਤੇ ਸਰਕਾਰ ਆਪਸ ਵਿੱਚ ਕੁਝ ਨੁਕਤਿਆਂ ਤੇ ਰਾਜ਼ੀ ਹੋ ਗਏ ਤਾਂ ਇਸ ਸੌਦੇਬਾਜ਼ੀ ਨੂੰ ਅਮਲੀ ਰੂਪ ਦੇਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ। 5 ਫਰਵਰੀ ਨੂੰ ਸਾਧੂ ਜੈਨ ਮੁਨੀ ਨੇ ਰਾਜੀਵ ਨੂੰ ਅਪੀਲ ਕੀਤੀ ਕਿ 5 ਗ੍ਰੰਥੀ ਰਿਹਾ ਕਰ ਦਿੱਤੇ ਜਾਣ। 11 ਫਰਵਰੀ ਨੂੰ ਰਾਜੀਵ ਨੇ ਜੈਨ ਮੁਨੀ ਦੇ ਪੰਜਾਬ ਬਾਰੇ ਬਿਆਨਾਂ ਦੀ ਤਾਰੀਫ ਕੀਤੀ। 4 ਮਾਰਚ 1988 ਦੇ ਦਿਨ ਜਸਬੀਰ ਸਿੰਘ ਨੂੰ ਰਿਹਾ ਕਰ ਦਿੱਤਾ ਗਿਆ ਤੇ ਉਸ ਦੇ ਨਾਲ 4 ਹੋਰ ਗ੍ਰੰਥੀ ਤੇ ਇਸ ਦੇ ਨਾਲ ਹੀ ਜੋਧਪੁਰ ਜੇਲ੍ਹ 'ਚੋਂ ਰੋਡੇ ਤੇ 40 ਹਮਾਇਤੀ ਵੀ ਰਿਹਾ ਕਰ ਦਿੱਤੇ ਗਏ। ਜਸਬੀਰ ਸਿੰਘ ਰੋਡੇ ਨੇ ਰਿਹਾ ਹੁੰਦਿਆਂ ਹੀ ਪਹਿਲਾ ਬਿਆਨ ਇਹ ਦਿੱਤਾ ਕਿ ਪੰਥ ਦਾ ਨਿਸ਼ਾਨਾ ਪੂਰਨ ਆਜ਼ਾਦੀ ਹੈ। 4 ਮਾਰਚ 1988 ਦੇ ਦਿਨ ਪੰਜਾਬ ਪੁਲਿਸ ਨੇ ਗੁਲਜ਼ਾਰ ਸਿੰਘ ਪੁੱਤਰ ਤਾਰਾ ਸਿੰਘ ਸੰਧੂ ਵਾਸੀ ਮੰਝ ਨੇੜੇ ਫੱਗੂਵਾਲ ਤੇ ਲੋਢੂਵਾਲ ਜ਼ਿਲ੍ਹਾ ਲੁਧਿਆਣਾ, ਅਨੂਪ ਸਿੰਘ ਬੱਬਰ ਵਾਸੀ ਨੰਗਲ, ਕਾਬਲ ਸਿੰਘ ਪੁੱਤਰ ਬਖਸ਼ੀਸ਼ ਸਿੰਘ ਵਾਸੀ ਭੁੱਲਰ ਹੰਸ ਅੰਮ੍ਰਿਤਸਰ, ਪ੍ਰਗਟ ਸਿੰਘ ਵਾਸੀ ਤਲਵੰਡੀ ਬਹਿਰਾਮ, ਸੁਰਜੀਤ ਸਿੰਘ ਸੱਤਾ ਪੁੱਤਰ ਭਾਈ ਤਰਲੋਕ ਸਿੰਘ ਵਾਸੀ ਗਦਲੀ ਅੰਮ੍ਰਿਤਸਰ ਤੇ ਮੰਗਲ ਸਿੰਘ ਉਰਫ ਪ੍ਰਗਟ ਸਿੰਘ ਵਾਸੀ ਤਲਵੰਡੀ ਸਲੇਮ ਜਲੰਧਰ ਨੂੰ ਨਕਲੀ ਮੁਕਾਬਲਿਆਂ ਸ਼ਹੀਦ ਕੀਤਾ। ਇਹ ਸੀ ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 4 ਮਾਰਚ ਦਾ ਦਿਨ।